ਮਾਂ ਮੇਰੇ ਕੋਲ ਆਈ ਤੇ ਬੋਲੀ, ਸੁਰਈਆ, ਹਰ ਕੁੜੀ ਨੂੰ ਸਹੁਰੇ ਜਾਣਾ ਹੀ ਪੈਂਦਾ ਏ। ਸਹੁਰਿਆਂ ਦਾ ਵਿਹੜਾ ਤੇਲ ਦਾ ਧੋਤਾ ਹੋਇਆ ਉਹ ਫਰਸ਼ ਹੁੰਦਾ ਏ ਜਿੱਥੇ ਹਰ ਪੈਰ ਸੰਭਾਲ ਕੇ ਰੱਖਣਾ ਪੈਂਦਾ ਏ। ਪੰਜਾਬੀ ਅਫਸਾਨਾ ਭੂਰੀ, ਲਿਖਾਰੀ ਯੂਨਸ ਸਾਖੀ, ਆਵਾਜ਼ ਅਜਮਲ ਸਿਕੰਦਰੀ। 1 ਮਹੀਨੇ ਤੋਂ ਸਾਨੂੰ ਫਾਕਾ ਨਹੀਂ ਸੀ ਕਰਨਾ ਪਿਆ, ਪਰ ਅੱਬੂ ਦੇ ਫੌਤ ਹੋਣ ਤੋਂ ਫੌਰੀ ਬਾਅਦ ਇਹਨੇ ਸਾਡੇ ਘਰ ਵੱਸੋਂ ਹੀ ਕਰ ਲਈ ਸੀ। ਮੇਰੀ ਮਾਂ ਨੇ ਵੀ ਚੁੱਪਾਂ ਹੀ ਵੱਟ ਲਈਆਂ ਸੀ, ਪਰ ਜਦੋਂ ਦਾ ਭੂਰੀ ਨੇ ਦੁੱਧ ਦੇਣਾ ਸ਼ੁਰੂ ਕੀਤਾ, ਇਸ ਅਥਰੇ ਦੁਸ਼ਮਣ ਤੋਂ ਸਾਡੀ ਜਾਨ ਛੁੱਟ ਗਈ। ਹਾਂ, ਕਦੀ ਕਦੀ ਜੇ ਭੂਰੀ ਸਾਡੇ ਨਾਲ ਰੁੱਸ ਜਾਂਦੀ ਤੇ ਇਹ ਜਾਤੀ ਜ਼ਰੂਰ ਪਾਉਂਦਾ। ਅੱਬੂ ਫੌਤ ਹੋਣ ਤੋਂ 1 ਵਰ੍ਹਾ ਪਹਿਲੇ ਭੂਰੇ ਰੰਗ ਦੀ ਝੋਟੀ ਲੈ ਕੇ ਆਏ ਸਨ, ਜਿਹੜੀ ਹੁਣ ਜਵਾਨ ਹੋ ਗਈ ਸੀ। ਮੇਰੀ ਮਾਂ ਨੂੰ ਭੂਰੀ ਨਾਲ ਬਹੁਤ ਹੀ ਪਿਆਰ ਸੀ। ਉਹ ਸਾਰਾ ਦਿਨ ਉਹਦੀ ਸੇਵਾ ਕਰਦੀ ਰਹਿੰਦੀ। ਮੇਰਾ ਛੋਟਾ ਵੀਰ ਸਰਕਾਰੀ ਸਕੂਲ ਜਾਂਦਾ, ਪਰ ਮੈਂ ਨਹੀਂ ਸਮਝਾਂਦੀ ਐਸ ਪਰੋਂ ਕਿ ਉਹਨਾਂ ਦਿਨਾਂ ਵਿੱਚ ਕੁੜੀਆਂ ਦਾ ਸਕੂਲ ਜਾਣਾ ਬਹੁਤ ਘੱਟ ਸੀ। ਮੈਂ ਤੇ ਬਸ ਸਹੇਲੀਆਂ ਨਾਲ ਕੋਕਲਾ ਛਪਾਕੀ, ਅੱਡੀ ਠੀਫਾ ਤੇ ਕਿਕਲੀ ਖੇਲਦੀ ਰਹਿੰਦੀ। ਕਦੀ ਕਦੀ ਅੰਮੀ ਮੈਨੂੰ ਕਹਿੰਦੀ, ਧੀਏ ਹੁਣ ਨਾ ਖੇਡਿਆ ਕਰ, ਤੂੰ ਵੱਡੀ ਹੋ ਗਈ ਏ। ਅੰਮੀ ਹਰ ਵੇਲੇ ਮੈਨੂੰ ਕੁਝ ਨਾ ਕੁਝ ਕਹਿੰਦੀ ਰਹਿੰਦੀ। ਉਹਨੂੰ ਤੇ ਬਸ ਭੂਰੀ ਨਾਲ ਹੀ ਪਿਆਰ ਸੀ। ਵੇਖੋ ਤੇ ਕਦੀ ਉਹਦੇ ਸਿੰਘਾਂ ਨੂੰ ਸਰੋਂ ਦਾ ਤੇਲ ਲਾ ਰਹੀ ਏ, ਕਦੀ ਉਹਦੀ ਖੁਰਲੀ ਵਿੱਚ ਗਾਚਾ, ਮਕਈ ਤੇ ਵੰਡ ਪਾ ਰਹੀ ਏ, ਕਦੀ ਉਹਨੂੰ ਨਵਾਉਂਦੀ ਪਈ ਏ, ਉਹਦੇ ਥੱਲੇ ਪੂਰਨ ਖਿਲਾਰ ਰਹੀ ਏ। ਮਾਂ ਜਦੋਂ ਭੂਰੀ ਦੇ ਮੂੰਹ ਨੂੰ ਆਪਣੇ ਦੋਹਾਂ ਹੱਥਾਂ ਵਿੱਚ ਫੜਦੀ ਤੇ ਉਹ ਫੱਫੇ ਕੁੱਟਣ ਅੱਖਾਂ ਬੰਦ ਕਰਕੇ ਮਾਂ ਦੇ ਸੀਨੇ ਨਾਲ ਲੱਗ ਜਾਂਦੀ। ਇਹ ਸਭ ਵੇਖ ਕੇ ਮੈਨੂੰ ਅੱਗ ਲੱਗ ਜਾਂਦੀ, ਪਰ ਉਹ ਭੂਰੀ ਆਪਣੇ ਲਾਡ ਕਰਵਾਉਂਦੀ ਹੀ ਰਹਿੰਦੀ ਤੇ ਮਾਂ ਨੂੰ ਵੇਖ ਕੇ ਆਪਣੀ ਲੰਬੀ ਕਾਲੀ ਭੂਰੀ ਜ਼ੁਬਾਨ ਕੱਢ ਕੇ ਕੁਝ ਨਾ ਕੁਝ ਕਹਿੰਦੀ ਰਹਿੰਦੀ। ਮਾਂ ਬੁੱਲਾਂ 'ਚ ਨਿੰਮਾ ਨਿੰਮਾ ਹੱਸਦੀ ਰਹਿੰਦੀ ਤੇ ਉਹਦੇ ਮੱਥੇ ਤੇ ਜਿੱਥੇ ਚਿੱਟੇ ਰੰਗ ਦਾ ਇੱਕ ਛੋਟਾ ਜਿਹਾ ਕੁਦਰਤੀ ਤਾਰਾ ਬਣਿਆ ਸੀ, ਮੁਹੱਬਤ ਨਾਲ ਹੱਥ ਫੇਰਦੀ ਰਹਿੰਦੀ। ਮੈਂ ਕਈ ਵਾਰ ਵੇਖਿਆ ਮਾਂ ਜਦੋਂ ਇਕੱਲੀ ਹੁੰਦੀ ਤੇ ਉਹਦੇ ਨਾਲ ਹੌਲੀ ਹੌਲੀ ਗੱਲਾਂ ਵੀ ਕਰਦੀ ਰਹਿੰਦੀ। ਭੂਰੀ ਨੇ ਜਦੋਂ ਇੱਕ ਮੁਰਦਾ ਬੱਚੇ ਨੂੰ ਜਣਿਆ ਤੇ ਮਾਂ ਸਾਰਾ ਹਫ਼ਤਾ ਰੋਂਦੀ ਰਹੀ। ਭੂਰੀ ਨੇ ਦੁੱਧ ਦੇਣਾ ਸ਼ੁਰੂ ਕੀਤਾ ਤੇ ਸਾਡੇ ਘਰ ਦੇ ਹਾਲਾਤ ਬਦਲ ਗਏ। ਮੈਨੂੰ ਯਾਦ ਹੈ, ਮੈਂ ਇੱਕ ਵਾਰ ਮਾਂ ਨੂੰ ਪੁੱਛਿਆ, ਮਾਂ ਤੂੰ ਭੂਰੀ ਨਾਲ ਇੰਨਾ ਪਿਆਰ ਕਿਉਂ ਕਰਨੀ ਏ? ਤੇ ਉਹ ਬੁੱਲਾਂ ਵਿੱਚ ਹੱਸ ਕੇ ਚੁੱਪ ਹੋ ਗਈ। ਪਰ ਮੈਂ ਸਾਫ਼ ਵੇਖਿਆ ਉਹਦੀਆਂ ਅੱਖਾਂ ਭਿੱਜ ਗਈਆਂ ਸਨ। ਫਿਰ ਇਹ ਗੱਲ ਮੈਂ ਕਦੀ ਨਾ ਪੁੱਛੀ। ਮਾਂ ਗੋਬਰ ਦੀਆਂ ਪਾਥੀਆਂ ਬਣਾਉਂਦੀ, ਉਹਨਾਂ ਨੂੰ ਵੇਚ ਦਿੰਦੀ, ਭੂਰੀ ਦਾ ਦੁੱਧ ਵੀ ਵੇਚ ਦਿੰਦੀ, ਬਸ ਛੋਟੇ ਵੀਰ ਲਈ ਇੱਕ ਛੋਟਾ ਪਿਆਲਾ ਰੱਖ ਲੈਂਦੀ। ਮੈਨੂੰ ਤੇ ਬਸ ਕਦੀ ਕਦੀ ਮਿਲਦਾ ਸੀ। ਮਾਂ ਕਹਿੰਦੀ, ਧੀਏ ਕੁੜੀਆਂ ਨੂੰ ਦੁੱਧ ਨਹੀਂ ਪੀਣਾ ਚਾਹੀਦਾ। ਮੈਨੂੰ ਮਾਂ ਤੇ ਬੜਾ ਗੁੱਸਾ ਆਉਂਦਾ ਭਈ ਉਹ ਮੇਰੇ ਨਾਲ ਇੰਜ ਕਿਉਂ ਕਰਦੀ ਏ। ਇੱਕ ਦਿਨ ਮਾਂ ਘਰ ਵਿੱਚ ਹੀ ਗੋਬਰ ਦੀਆਂ ਪਾਥੀਆਂ ਥੱਪ ਰਹੀ ਸੀ ਕਿ ਮੇਰੇ ਮਾਮੂ ਜਿਹੜੇ ਸ਼ਹਿਰ ਕਸੂਰ ਰਹਿੰਦੇ ਸਨ ਆਏ। ਉਹਨਾਂ ਨੂੰ ਵੇਖ ਕੇ ਇੰਜ ਜਾਪਦਾ ਸੀ ਬਈ ਉਹ ਭੈਣ ਨੂੰ ਮਿਲਣ ਲਈ 3 ਵਰ੍ਹਿਆਂ ਤੋਂ ਉਤਾਵਲੇ ਤੇ ਤਰਸ ਰਹੇ ਸਨ, ਪਰ ਜਿਵੇਂ ਅੱਜ ਹੀ ਮੌਕਾ ਮਿਲਿਆ ਹੋਵੇ। ਉਹਨਾਂ ਮਾਂ ਨੂੰ ਜਦੋਂ ਗਲ ਨਾਲ ਲਾਇਆ ਤੇ ਮਾਂ ਹਟਕੋਰੇ ਭਰਨ ਲੱਗ ਪਈ। ਫਿਰ ਦੋਵੇਂ ਭੈਣ ਭਰਾ ਅੰਦਰ ਕਮਰੇ ਵਿੱਚ ਚਲੇ ਗਏ ਤੇ ਕੋਈ ਗੱਲਾਂ ਛੇੜ ਕੇ ਬਹਿ ਗਏ। ਮਾਮੂ ਨੇ ਜਾਂਦਿਆਂ ਹੋਇਆ ਮੇਰੇ ਸਿਰ ਤੇ ਹੱਥ ਰੱਖਿਆ ਤੇ ਉੱਚੀ ਆਵਾਜ਼ ਨਾਲ ਬੋਲਿਆ, ਸ਼ੀਦਾਂ, ਇਹ ਸ਼ੀਦਾਂ ਸੁਰਈਆ ਧੀ ਕਿੱਡੀ ਵੱਡੀ ਹੋ ਗਈ ਏ। ਮਾਂ ਬੁੱਲਾਂ ਵਿੱਚ ਹੱਸੀ। ਫਿਰ ਮਾਮੂ ਚਲੇ ਗਏ। ਮਾਮੂ ਦੇ ਜਾਣ ਤੋਂ ਬਾਅਦ ਮਾਂ ਦੇ ਚਿਹਰੇ ਤੇ ਦੁੱਖ ਜਿਹਾ ਨਜ਼ਰ ਆ ਰਿਹਾ ਸੀ। ਉਹ ਹੌਲੀ ਹੌਲੀ ਕੰਬ ਵੀ ਰਹੀ ਸੀ। ਮੈਂ ਮਾਂ ਨੂੰ ਪੁੱਛਿਆ ਕੀ ਹੋਇਆ, ਪਰ ਉਹ ਚੁੱਪ ਰਹੀ। ਫਿਰ ਮੈਨੂੰ ਸਖਤੀ ਨਾਲ ਬੋਲੀ, ਅੱਜ ਭੂਰੀ ਨੂੰ ਪੱਠੇ ਤੂੰ ਪਾਵੇਂਗੀ ਤੇ ਉਹਦੇ ਥੱਲੇ ਪੂਰਨ ਵੀ ਤੂੰ ਹੀ ਖਿਲਾਰੇਂਗੀ। ਮਾਂ ਪਹਿਲੇ ਵੀ ਮੈਨੂੰ ਛੋਟੇ ਮੋਟੇ ਕੰਮ ਕਹਿੰਦੀ ਰਹਿੰਦੀ ਸੀ, ਪਰ ਇਸ ਤਰ੍ਹਾਂ ਉਹ ਕਦੀ ਨਹੀਂ ਸੀ ਬੋਲੀ। ਮੈਂ ਸੋਚਿਆ ਸ਼ਾਇਦ ਭਰਾ ਦੇ ਇੰਨੀ ਦੇਰ ਬਾਅਦ ਆਉਣ ਦੀ ਪਰੋਂ ਮਾਂ ਨੂੰ ਗੁੱਸਾ ਏ ਜਿਹੜਾ ਉਹਨੇ ਮੇਰੇ ਤੇ ਕੱਢ ਦਿੱਤਾ ਏ। ਮੈਂ ਚੁੱਪ ਹੋ ਗਈ। ਇੱਕ ਦਿਨ ਮੈਥੋਂ ਹਾਂਡੀ ਵਿੱਚ ਲੂਣ ਤੇਜ਼ ਹੋ ਗਿਆ ਤੇ ਮਾਂ ਨੇ ਮੈਨੂੰ ਇੰਨਾ ਝਿੜਕਿਆ ਕਿ ਮੇਰੀਆਂ ਅੱਖਾਂ 'ਚੋਂ ਅਥਰੂ ਡੁੱਲ ਗਏ। ਮਾਂ ਦੀ ਇਸ ਅਚਾਨਚੱਕ ਸਖਤੀ ਤੇ ਮੈਨੂੰ ਹੋਰ ਗੁੱਸਾ ਆਉਣ ਲੱਗ ਪਿਆ। ਇੱਕ ਦਿਨ ਸਵੇਰ ਸਵੇਰੇ ਮਾਂ ਬੋਲੀ, ਸੁਰਈਆ ਮੈਂ ਕਿਧਰੇ ਜਾ ਰਹੀ ਹਾਂ, ਵੀਰ ਸਕੂਲੋਂ ਆਵੇ ਤੇ ਉਹਨੂੰ ਰੋਟੀ ਦੇ ਦੇਵੀਂ, ਤੇ ਹਾਂ ਭੂਰੀ ਨੂੰ ਕੁਤਰੇ ਹੋਏ ਪੱਠੇ ਜ਼ਰੂਰ ਪਾਵੀਂ। ਮੈਨੂੰ ਸਾਰਾ ਦਿਨ ਕੰਮ ਕਰਨਾ ਪਿਆ। ਭੂਰੀ ਬਾਰ-ਬਾਰ ਆਪਣੇ ਮੱਥੇ ਦੇ ਤਾਰੇ ਨੂੰ ਉਤਾਂ ਕਰਕੇ ਤੇ ਗਿੱਠ ਜਿੰਨੀ ਲੰਮੀ ਜਿਬ ਕੱਢ ਕੇ ਸਾਰਾ ਦਿਨ ਖੌਰੂ ਪਾਉਂਦੀ ਰਹੀ। ਮੈਂ ਗੁੱਸੇ ਨਾਲ ਭੂਰੀ ਨੂੰ ਕਿੱਕਰ ਦੀ ਇੱਕ ਸੁੱਕੀ ਹੋਈ ਮੋਟੀ ਸੋਟੀ ਨਾਲ ਇੰਨਾ ਮਾਰਿਆ
ਕਿ ਉਹਦੇ ਬੂਰੇ ਪਿੰਡੇ ਤੇ ਜਿੱਥੇ ਜਿੱਥੇ ਸੋਟੀ ਵੱਜਦੀ ਰਹੀ ਮੋਟੇ-ਮੋਟੇ ਨਿਸ਼ਾਨ ਪੈਂਦੇ ਰਹੇ। ਮੈਂ ਉਹਨੂੰ ਪੱਠੇ ਵੀ ਨਾ ਪਾਏ। ਮਾਂ ਜਦੋਂ ਘਰ ਆਈ ਤੇ ਉਹਨੇ ਸਿਰ ਤੇ ਇੱਕ ਛੋਟੀ ਜਿਹੀ ਗਠੜੀ ਰੱਖੀ ਹੋਈ ਸੀ। ਮਾਂ ਸਿੱਧੀ ਕਮਰੇ 'ਚ ਗਈ ਤੇ ਗਠੜੀ ਮੰਜੇ ਤੇ ਰੱਖ ਦਿੱਤੀ। ਬੂਰੀ ਆਪਣੀਆਂ ਅਗਲੀਆਂ ਲੱਤਾਂ ਦੋਹਰੀਆਂ ਕਰਕੇ ਆਪਣਾ ਲੰਮਾ ਮੂੰਹ ਜ਼ਮੀਨ ਤੇ ਧਰ ਕੇ ਬੈਠੀ ਹੋਈ ਸੀ। ਮਾਂ ਜਿਵੇਂ ਹੀ ਅੰਦਰ ਵੜੀ ਤੇ ਬੂਰੀ ਮਾਂ ਦੀ ਖੁਸ਼ਬੂ ਸੁੰਘ ਕੇ ਉੱਠ ਖੜੀ ਹੋਈ ਤੇ ਕਿੱਲੇ ਨਾਲ ਬੰਨੀ ਹੋਈ ਮੋਟੀ ਰੱਸੀ ਤੋੜਨ ਦੀ ਕੋਸ਼ਿਸ਼ ਕਰਨ ਲੱਗ ਪਈ। ਮਾਂ ਗਠੜੀ ਅੰਦਰ ਰੱਖ ਕੇ ਸਿੱਧੀ ਬੂਰੀ ਵੱਲ ਗਈ। ਬੂਰੀ ਮਾਂ ਦੇ ਹੱਥਾਂ ਨੂੰ ਚੱਟਣ ਲੱਗ ਪਈ ਤੇ ਹੌਲੀ-ਹੌਲੀ ਅੜਿੰਗਣ ਲੱਗ ਪਈ, ਜਿਉਂ ਮਾਂ ਅੱਗੇ ਮੇਰੀ ਸ਼ਿਕਾਇਤ ਕਰਦੀ ਹੋਵੇ। ਮਾਂ ਨੇ ਉਹਦੇ ਸਿਰ ਤੇ ਹੱਥ ਫੇਰਿਆ, ਵੇਖਿਆ ਕਿ ਉਹਦੀ ਖੁਰਲੀ ਖਾਲੀ ਏ। ਮਾਂ ਨੇ ਮੇਰੇ ਵੱਲ ਗੁੱਸੇ ਨਾਲ ਵੇਖਿਆ ਤੇ ਬੋਲੀ, ਬੂਰੀ ਨੂੰ ਪੱਠੇ ਕਿਉਂ ਨਹੀਂ ਪਾਏ? ਮੈਂ ਚੁੱਪ ਰਹੀ। ਮਾਂ ਦੀਆਂ ਅੱਖਾਂ 'ਚ ਕਹਿਰ ਦਾ ਗੁੱਸਾ ਸੀ। ਉਹਨੇ ਮੈਨੂੰ ਮਾਰਨ ਲਈ ਹੱਥ ਉਤਾਂ ਚੁੱਕਿਆ, ਪਰ ਕੁਝ ਸੋਚ ਕੇ ਥੱਲੇ ਕਰ ਲਿਆ। ਮੈਂ ਮਾਰ ਖਾਣ ਤੋਂ ਬਗੈਰ ਹੀ ਰੋਣ ਲੱਗ ਪਈ। ਰੋਟੀ ਤੇ ਮੈਂ ਵੀ ਨਹੀਂ ਸੀ ਖਾਧੀ, ਪਰ ਮਾਂ ਨੂੰ ਬੂਰੀ ਦੀ ਪਈ ਸੀ। ਫੇਰ ਮਾਂ ਮੈਨੂੰ ਸਮਝਾਉਣ ਤੇ ਪਿਆਰ ਨਾਲ ਗੱਲ ਕਰਨ ਲੱਗ ਪਈ। ਜਦੋਂ ਮੈਂ ਕਮਰੇ ਦੇ ਅੰਦਰ ਗਈ ਤੇ ਵੇਖਿਆ ਗਠੜੀ ਖੁੱਲੀ ਪਈ ਸੀ ਤੇ 4-5 ਨਵੇਂ ਰੇਸ਼ਮੀ ਸੂਟ ਨਜ਼ਰ ਆ ਰਹੇ ਸਨ। ਮੈਂ ਹੈਰਾਨ ਰਹਿ ਗਈ ਭਈ ਮਾਂ ਨਵੇਂ ਸੂਟ ਕਿਉਂ ਲੈ ਆਈ ਏ। ਖੈਰ ਮੈਂ ਨਾ ਪੁੱਛਿਆ। ਅਗਲੇ ਦਿਨ ਮੇਰੀ ਮਾਮੀ ਤੇ ਮਾਮੂ ਫੇਰ ਆ ਗਏ। ਮਾਮੇ ਨੇ ਆਂਦੇ ਮੈਨੂੰ ਆਪਣੇ ਸੀਨੇ ਨਾਲ ਲਾ ਲਿਆ। ਅੱਜ ਮਾਮੀ ਦੇ ਮੂੰਹ ਤੇ ਵੀ ਪਿਆਰ ਨਜ਼ਰ ਆ ਰਿਹਾ ਸੀ। ਮੈਂ ਚਾਹ ਬਣਾਉਣ ਲੱਗ ਪਈ। ਜਦੋਂ ਮੈਂ ਕੱਚ ਦੀਆਂ ਪਿਆਲੀਆਂ ਅੰਦਰੋਂ ਲੈਣ ਗਈ ਤੇ ਮਾਮੂ ਕਹਿ ਰਹੇ ਸਨ, ਸ਼ੀਦਾ ਤੂੰ ਫਿਕਰ ਨਾ ਕਰ, ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਆਖਰ ਸੁਰਈਆ ਵੀ ਤੇ ਸਾਡੀ ਧੀ ਏ। ਪਰ ਤੂੰ ਜਾਣਦੀ ਤਾਂ ਹੈ ਕਿ ਆਮਰ ਚੰਗੀ ਨੌਕਰੀ ਕਰਦਾ ਏ। ਉਹਦੇ ਸੱਜਣ ਬੇਲੀ ਵੀ ਕੁਝ ਵੱਡੇ ਲੋਕ ਨੇ। ਬਸ ਜੰਝ ਨੂੰ ਖਾਣਾ ਖਵਾ ਦੇਵੀਂ, ਬੰਦੇ ਜਿੰਨੇ ਕਹੇਂਗੀ ਆ ਜਾਣਗੇ। ਸਾਨੂੰ ਨਾ ਤੇ ਕੱਪੜਿਆਂ ਦੀ ਤੇ ਨਾ ਹੀ ਫਰਨੀਚਰ ਦੀ ਲੋੜ ਏ। ਮਾਂ ਕੁਝ ਕਹਿਣ ਲੱਗੀ ਤੇ ਮਾਮੀ ਬੋਲੀ, ਸ਼ੀਦਾ ਤੇਰਾ ਵੀਰ ਬਿਲਕੁਲ ਠੀਕ ਕਹਿ ਰਿਹਾ ਏ, ਸਭ ਠੀਕ ਹੋ ਜਾਵੇਗਾ। ਬਸ ਤੂੰ ਤਿਆਰ ਰਵੀਂ। ਐਸੇ ਮਹੀਨੇ ਦੀ 30 ਤਾਰੀਖ ਨੂੰ ਅਸੀਂ ਜੰਝ ਲੈ ਕੇ ਤੇਰੇ ਬੂਹੇ ਆ ਜਾਵਾਂਗੇ। ਮਾਂ ਚੁੱਪ ਜਿਹੀ ਹੋ ਗਈ। ਮਾਮੂ ਮਾਮੀ ਦੇ ਜਾਣ ਤੋਂ ਬਾਅਦ ਮੈਨੂੰ ਪਤਾ ਚੱਲਿਆ ਕਿ ਮੇਰਾ ਵਿਆਹ ਮੇਰੇ ਮਾਮੇ ਦੇ ਪੁੱਤਰ ਆਮਰ ਨਾਲ ਮਿੱਥ ਦਿੱਤਾ ਗਿਆ ਏ। ਆਮਰ ਪੜ੍ਹਿਆ ਲਿਖਿਆ ਤੇ ਚੰਗਾ ਮੁੰਡਾ ਦੱਸ ਪੈਂਦਾ ਸੀ। ਮਾਂ ਮੇਰੇ ਕੋਲ ਆਈ ਤੇ ਬੋਲੀ, ਸੁਰਈਆ ਹਰ ਕੁੜੀ ਨੂੰ ਸਹੁਰੇ ਜਾਣਾ ਹੀ ਪੈਂਦਾ ਏ। ਸਹੁਰਿਆਂ ਦਾ ਵਿਹੜਾ ਤੇਲ ਦਾ ਧੋਤਾ ਹੋਇਆ ਉਹ ਫਰਸ਼ ਹੁੰਦਾ ਏ ਜਿੱਥੇ ਹਰ ਪੈਰ ਸੰਭਾਲ ਕੇ ਰੱਖਣਾ ਪੈਂਦਾ ਏ। ਹੁਣ ਤੂੰ ਆਪਣੇ ਕੰਮਾਂ ਵੱਲ ਧਿਆਨ ਦਿਆ ਕਰ। ਮੈਂ ਚੁੱਪ ਕਰਕੇ ਮਾਂ ਦੀਆਂ ਗੱਲਾਂ ਸੁਣਦੀ ਰਹੀ। ਦਿਨਾਂ ਨੂੰ ਤਾਂ ਜਿਵੇਂ ਪਰ ਲੱਗ ਗਏ ਸਨ। ਪਿੰਡ ਦੀ ਇੱਕ ਬੁੱਢੀ ਅੰਮਾ ਰਾਮ ਤੇ, ਜਿਹਨੂੰ ਸਾਰਾ ਪਿੰਡ ਹੀ ਦਾਦੀ ਕਹਿੰਦਾ ਸੀ, ਸਾਡੇ ਘਰ ਆਈ ਹੋਈ ਸੀ। ਮਾਂ ਉਹਨੂੰ ਹਰ ਗੱਲ ਦੱਸਦੀ ਸੀ। ਦਾਦੀ ਮਾਂ ਨੂੰ ਕਹਿ ਰਹੀ ਸੀ, ਸ਼ੀਦਾਂ ਉਹ ਤੇ ਠੀਕ ਏ, ਪਰ ਤੂੰ ਜੰਝ ਨੂੰ ਕੀ ਖਵਾਵੇਂਗੀ? ਤੂੰ ਕਹਿ ਦੇਣਾ ਸੀ ਕਿ ਮੇਰੇ ਕੋਲ ਕੁਝ ਨਹੀਂ ਹੈਗਾ, 2-3 ਮਹੀਨੇ ਕੱਢ ਲਓ। ਪਰ ਮਾਂ ਚੁੱਪ ਕੀਤੀ ਰਹੀ। ਫੇਰ ਉਹ ਦਿਨ ਵੀ ਆ ਗਿਆ। ਮੈਨੂੰ ਵਹੁਟੀ ਬਣਾ ਦਿੱਤਾ ਗਿਆ। ਮਹੱਲੇ ਦੀਆਂ ਸਾਰੀਆਂ ਸਵਾਣੀਆਂ ਤੇ ਕੁਝ ਮੇਰੀਆਂ ਸਖੀਆਂ ਸਾਡੇ ਘਰ ਟੱਪੇ ਤੇ ਗਾਉਣ ਲੱਗ ਪਈਆਂ। ਕੋਈ ਮੈਨੂੰ ਛੇੜ ਰਹੀਆਂ ਸੀ ਤੇ ਕੋਈ ਮੈਨੂੰ ਸਜਾ ਰਹੀਆਂ ਸਨ। ਜੰਝ ਆਈ ਤੇ ਉਹਨੂੰ ਚਾਚੇ ਇਕਰਾਮ ਦੀ ਹਵੇਲੀ 'ਚ ਬਿਠਾ ਦਿੱਤਾ ਗਿਆ। ਹਰ ਕੋਈ ਕਹਿ ਰਿਹਾ ਸੀ ਕਿ ਸੁਰਈਆ ਤੇ ਕੋਈ ਪਰੀ ਲੱਗ ਰਹੀ ਏ। ਇੱਕ ਬੋਲੀ, ਲਾੜਾ ਵੀ ਤੇ ਸ਼ਹਿਜ਼ਾਦਾ ਜਾਪਦਾ ਏ। ਮਾਂ ਮੈਨੂੰ ਸੀਨੇ ਨਾਲ ਲਾ ਕੇ ਰੋਣ ਲੱਗ ਪਈ ਤੇ ਮੇਰੀਆਂ ਵੀ ਹਾਵਾਂ ਨਿਕਲ ਗਈਆਂ। ਮਾਂ ਦੇ ਮੋਢੇ ਤੇ ਸਿਰ ਰੱਖ ਕੇ ਮੈਂ ਇੰਨਾ ਰੋਈ ਕਿ ਮੇਰੀਆਂ ਅੱਖਾਂ 'ਚੋਂ ਵਗਦੇ ਹੋਏ ਹੰਝੂਆਂ ਨੇ ਮੇਰੀ ਜਿਭ ਨੂੰ ਵੀ ਲੂਣਾ ਕਰ ਦਿੱਤਾ। ਮੇਰੀਆਂ ਸਹੇਲੀਆਂ ਵੀ ਰੋਣ ਲੱਗ ਪਈਆਂ। ਫੇਰ ਹਿਚਕੀਆਂ ਵਿੱਚ ਮੇਰੀ ਡੋਲੀ ਉੱਠੀ। ਜਦ ਮੈਂ ਸਹੁਰੇ ਪਹੁੰਚੀ, ਹਰ ਕੋਈ ਮੇਰੀ ਤਾਰੀਫ ਕਰ ਰਿਹਾ ਸੀ, ਪਰ ਮੈਂ ਚੁੱਪ ਤੇ ਉਦਾਸ ਸੀ। ਆਮਰ ਨੇ ਮੈਨੂੰ ਚੁੱਪ ਵੇਖਿਆ ਤੇ ਕਹਿਣ ਲੱਗਾ, ਸੁਰਈਆ ਘਬਰਾ ਨਾ, ਤੂੰ ਇੱਥੇ ਬਹੁਤ ਖੁਸ਼ ਰਵੇਂਗੀ। ਮੈਂ ਤੈਨੂੰ ਕੋਈ ਤਕਲੀਫ ਨਾ ਦੇਵਾਂਗਾ। ਫੇਰ ਅਚਾਨਚਕ ਆਮਰ ਦੇ ਸੱਜਣ ਬੇਲੀ ਆ ਗਏ ਤੇ ਉੱਚੀ ਆਵਾਜ਼ 'ਚ ਮੁਬਾਰਕਾਂ ਕਹਿਣ ਲੱਗ ਪਏ। ਇੱਕ ਬੋਲਿਆ, ਯਾਰ ਆਮਰ, ਭਾਬੀ ਤੇ ਚੰਨ ਦਾ ਟੋਟਾ ਏ। ਇੱਕ ਬੋਲਿਆ, ਮੈਂ ਤੇ ਪਿੰਡ ਦਾ ਵਿਆਹ ਪਹਿਲੀ ਵਾਰ ਵੇਖਿਆ, ਮਜ਼ਾ ਆ ਗਿਆ। ਇੱਕ ਬੋਲਿਆ, ਯਾਰ ਆਮਰ ਦੇ ਸਹੁਰਿਆਂ ਨੇ ਇੰਤਜ਼ਾਮ ਬਹੁਤ ਸੁਥਰਾ ਕੀਤਾ ਸੀ। ਹਾਂ, ਖਾਣਾ ਤੇ ਇੰਨਾ ਚੰਗਾ ਸੀ ਕਿ ਦਿਲ ਚਾਹ ਰਿਹਾ ਸੀ ਕਿ ਉਂਗਲਾਂ ਵੀ ਚੱਟ ਲਈਏ। ਇੰਨਾ ਮਜ਼ੇਦਾਰ ਖਾਣਾ ਤੇ ਸ਼ਹਿਰਾਂ ਵਿੱਚ ਵੀ ਨਹੀਂ ਲੱਭਦਾ। ਆਮਰ ਖੁਸ਼ ਹੋ ਗਿਆ, ਪਰ ਮੈਂ ਹੈਰਾਨ ਸੀ ਕਿ ਮਾਂ ਨੇ ਇਹ ਸਾਰਾ ਕਿਵੇਂ ਕੀਤਾ। ਘਰ ਤੇ ਕੁਝ ਵੀ ਨਹੀਂ ਸੀ। 100 ਬੰਦਿਆਂ ਦੀ ਜੰਝ ਨੂੰ ਮਾਂ ਨੇ ਕਿਵੇਂ ਰੋਟੀ ਖਵਾਈ ਹੋਵੇਗੀ। ਮੇਰੇ ਦਿਲ ਵਿੱਚ ਚੁਭਣ ਜਿਹੀ ਉੱਠੀ। ਅਗਲੇ ਦਿਨ ਇਕਰਾਮ ਚਾਚਾ
ਮੇਰੀਆਂ 2 ਸਹੇਲੀਆਂ ਮੈਨੂੰ ਤੇ ਆਮਰ ਨੂੰ ਲੈ ਕੇ ਘਰ ਆ ਗਏ। ਮੈਂ ਬੇਸਬਰੀ ਹੋ ਰਹੀ ਸੀ ਕਿ ਮਾਂ ਨੂੰ ਪੁੱਛਾਂ ਭਈ ਉਹਨੇ ਇਹ ਸਭ ਕਿਵੇਂ ਕੀਤਾ, ਪਰ ਮੈਨੂੰ ਵੇਲਾ ਨਾ ਮਿਲ ਸਕਿਆ ਤੇ ਅਸੀਂ ਸੌਂ ਗਏ। ਸੁਬਾਹ ਫਜਰ ਵੇਲੇ ਮਾਂ ਸਾਡੇ ਘਰ 'ਚ ਬਣਾਈ ਹੋਈ ਇੱਕ ਗਾਰੇ ਦੀ ਡਿਉੜੀ, ਜਿੰਦੇ ਵਿੱਚ ਅਸੀਂ ਲੱਕੜਾਂ ਤੇ ਪਾਥੀਆਂ ਰੱਖਦੇ ਸਾਂ, ਦੇ ਅੰਦਰ ਚਲੀ ਗਈ। ਆਮਰ ਹੁਣ ਤੀਕ ਸੋ ਰਿਹਾ ਸੀ। ਮੈਂ ਵੀ ਉੱਠ ਕੇ ਮਾਂ ਦੇ ਪਿੱਛੇ ਚਲੀ ਗਈ। ਮੈਂ ਮਾਂ ਨੂੰ ਕੱਲਿਆਂ ਪੁੱਛਣਾ ਚਾਹ ਰਹੀ ਸੀ ਕਿ ਉਹਨੇ ਇਹ ਸਭ ਕਿਵੇਂ ਕੀਤਾ। ਮੈਂ ਜਦੋਂ ਮਾਂ ਦੇ ਪਿੱਛੇ ਪਿੱਛੇ ਡਿਉੜੀ ਪਹੁੰਚੀ ਤੇ ਮੈਂ ਵੇਖਿਆ ਮਾਂ ਅੰਦਰ ਭੋਂ ਤੇ ਬੈਠੀ ਇੱਕ ਕੱਪੜੇ 'ਚ ਲਪੇਟੀ ਹੋਈ ਭਾਰੀ ਜਿਹੀ ਚੀਜ਼ ਨੂੰ ਤੱਕ ਰਹੀ ਸੀ। ਮੈਨੂੰ ਵੇਖ ਕੇ ਮਾਂ ਉੱਠ ਖਲੋਤੀ। ਉਹ ਰੋਂਦੀ ਨਹੀਂ ਸੀ ਪਈ, ਪਰ ਉਹਦੀਆਂ ਅੱਖਾਂ ਦੇ ਕੰਢੇ ਭਿੱਜੇ ਹੋਏ ਸਨ। ਮੈਂ ਕੱਪੜੇ 'ਚ ਲਪੇਟੀ ਹੋਈ ਚੀਜ਼ ਨੂੰ ਗੌਰ ਨਾਲ ਵੇਖਿਆ ਤੇ ਮੇਰਾ ਸਾਹ ਉਤਾਂ ਦਾ ਉਤਾਂ ਹੀ ਰਹਿ ਗਿਆ। ਉਹ ਭੂਰੀ ਦਾ ਕਟਿਆ ਹੋਇਆ ਸਿਰ ਸੀ। ਮੈਂ ਯਕਦਮ ਪਿੱਛੇ ਮੁੜ ਕੇ ਮਾਂ ਵੱਲ ਤੱਕਿਆ। ਮਾਂ ਮੇਰੇ ਸਾਹਮਣੇ ਖਲੋਤੀ ਸੀ, ਪਰ ਉਹਦਾ ਸਿਰ ਉਹਦੇ ਮੋਢਿਆਂ ਤੋਂ ਗਾਇਬ ਸੀ। ਮੇਰੀਆਂ ਅੱਖਾਂ ਦੇ ਸਾਹਮਣੇ ਹਨੇਰਾ ਆ ਗਿਆ ਤੇ ਮੈਂ ਡਿਉੜੀ ਦੀ ਕੰਧ ਨਾਲ ਲੱਗ ਗਈ।